अस्सलाम वालेकुम। सियाणे कहते भी जट 5 नहीं सहिंदा 50 सहिंदा भी किसी काम नूं ना लटका के रखीए भी एक टाइम दे उत्ते ओहदे ते 5 रुपये लगदे सी ਉਹ ਕੰਮ ਸੂਤ ਹੁੰਦਾ ਸੀ ਤੇ ਕਹਿੰਦੇ ਸਵੇਰੇ ਕਰਦੇ ਆ ਯਾਰ ਕਰ ਲਾਂਗੇ ਹੋ ਜਾਊਗਾ ਕਰ ਕਰਾ ਲਾਂਗੇ ਇਦਾਂ ਕਰਦਿਆਂ ਜਦੋਂ ਉਹ 50 ਰੁਪਏ ਤੱਕ ਪਹੁੰਚ ਗਿਆ ਨਾ ਨੁਕਸਾਨ ਵੱਡਾ ਹੋ ਗਿਆ ਤਾਂ ਫਿਰ ਉਹਨੂੰ ਠੀਕ ਕਰਾਣਾ। ਸਾਡੇ ਕਿਸਾਨ ਭਰਾ ਸਾਡੇ ਜ਼ਿਮੀਂਦਾਰ ਭਰਾ ਉਹ ਕਿਸੇ ਵੀ ਸ਼ੈ ਨੂੰ ਨਾ ਖਿੱਚ ਧਰੂ ਕੇ ਲੈ ਕੇ ਜਾਂਦੇ ਆ ਬਈ ਇਹਨੂੰ ਫਸਲ ਦੇ ਉੱਤੇ ਲੈ ਜਾਈਏ। ਹਾਂਜੀ ਹਾਂਜੀ ਵੀ ਫਸਲ ਦੇ ਉੱਤੇ ਜਾ ਕੇ ਨਵੀਂ ਲੈ ਲਾਂਗੇ ਜਾਂ ਇਹਨੂੰ ਸੂਤ ਕਰ ਲਾਂਗੇ ਜਾਂ ਇਸੇ ਨੂੰ ਬਣਵਾ ਲਾਂਗੇ। ਪਰ ਉਹ ਬਾਜੇ ਟਾਈਮ ਇਹ ਜਿਹੜਾ ਨਾ ਇਹ ਫਾਰਮੂਲਾ ਗਲਤ ਹੋ ਜਾਂਦਾ। ਇਹ ਅਸਲ ਜਿਹੜਾ ਨਾ ਸੁਰਾ ਸਾਹਿਬ ਜਿਹੜੀ ਮਿਸਾਲ ਆ ਨਾ ਜੱਟ 5 ਨਹੀਂ ਸਹਿੰਦਾ 50 ਸਹਿੰਦਾ ਇਹ ਤਾਂ ਬਣੀ ਤਾਂ ਹੈ ਸੀ ਇਹ ਜ਼ਿਮੀਂਦਾਰਾਂ ਦੀ। ਉਹ ਕੋ ਬੰਦਾ ਆਇਆ ਨਾ ਤੇ ਉਹਨੇ ਆ ਕੇ ਗੰਨਾ ਚੱਕ ਲਿਆ। ਉਹ ਜ਼ਿਮੀਂਦਾਰ ਨੇ ਵੇਖਿਆ ਉਹਨੇ ਕਿਹਾ ਕੀ ਆ ਗੰਨਾ 6 ਫੁੱਟ ਦਾ ਗੰਨਾ ਚੱਕ ਕੇ ਤੁਰ ਪਿਆ ਨਾ ਪੁੱਛਿਆ ਨਾ ਦੱਸਿਆ ਉਹਨੇ ਆਵਾਜ਼ ਮਾਰੋ ਆਵੇ ਨਾ ਓਏ। ਉਹਨੇ ਕਿਹਾ ਗੰਨਾ ਕਿਹਨੂੰ ਪੁੱਛ ਕੇ ਚੱਕਿਆ ਉੱਥੇ ਰੱਖ ਇਹਨੂੰ। ਉਹਨੇ ਗੰਨਾ ਉੱਥੇ ਰੱਖ ਦਿੱਤਾ ਇਧਰ ਆ ਗਿਆ ਗੁੜ ਨਿਕਲਿਆ ਪਿਆ ਸੀ। ਉਹਨੇ ਉਹ ਗੁੜ ਦੀ ਪੇਸੀ ਚੱਕੀ ਆਰਾਮ ਨਾਲ ਉੱਠ ਕੇ ਖਾਣ ਲੱਗ ਪਿਆ ਨਾਲੇ ਗੁੜ ਦੀ ਪੇਸੀ ਚੱਕ ਕੇ ਖਾਂਦਾ ਜਾਵੇ ਨਾਲੇ ਹੱਸਦਾ ਜਾਵੇ। ਉਹਨੇ ਕਹਿਆ 5 ਨਹੀਂ ਸਹਿੰਦਾ 50 ਸਹਿੰਦਾ ਗੰਨਾ ਜਿਹੜਾ ਉਹ ਨਹੀਂ ਦਿੱਤਾ ਤੇ ਗੁੜ ਦੀ ਭੇਲੀ ਦੇਤੀ ਜਿਹੜੀ 10 ਗੰਨਿਆਂ ਦੀ ਬਣੀ ਆ। 10 ਗੰਨਿਆਂ ਦੀ ਬਣੀ ਮਿਹਨਤ ਨਾਲ ਬਣੀ ਆ। ਫਿਰ ਵਾਹ 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 ਵੇਖ ਲੈ ਇਹ ਮਿਸਾਲ ਉਦੋਂ ਉਹਨਾਂ ਨੇ ਬਣਾਈ ਸੀ ਵੀ ਜੱਟ 5 ਨਹੀਂ ਸਹਿੰਦਾ ਤੇ 50 ਸਹਿ ਜਾਂਦਾ। ਉਹੀ ਤੇ ਮੈਂ ਗੱਲ ਕਰਦਾ। ਹਾਂਜੀ ਵੀ ਗਰਮੀਆਂ ਦੇ ਵਿੱਚ ਨਾ ਮੈਨੂੰ ਬਿੱਲ ਆਇਆ ਇੱਕ 50,000 ਰੁਪਏ ਇੱਕ 70,000 ਰੁਪਏ। ਅੱਛਾ ਮੈਂ ਉਦੋਂ ਹੀ ਸੜ ਗਿਆ। ਮੈਂ ਕਿਹਾ ਵੀ ਨਾ ਇਹ ਜੇ ਰੱਬ ਨੇ ਚਾਹਿਆ ਨਾ ਤੇ ਇਸ ਬਿੱਲ ਤੋਂ ਜਾਨ ਛਡਾਣੀ ਆ ਜੇ ਰੱਬ ਨੇ ਚਾਹਿਆ। ਕਿਉਂ ਨਹੀਂ ਤੇ ਉਹ ਹੁਣ ਇਕੱਠੇ ਪੈਸੇ ਇੰਨੇ ਹੁੰਦੇ ਨਹੀਂ ਵੀ ਆਹ ਸੋਲਰ ਪਲੇਟਾਂ ਲਾ ਕੇ ਇੱਕੋ ਵਾਰੀ ਸਾਰਾ ਘਰ ਚਲਾ ਦਈਏ ਨਾ ਇੰਨੀ ਗੁੰਜਾਇਸ਼ ਸਾਡੇ ਕਿਸਾਨ ਭਰਾਵਾਂ 'ਚ ਹੈ ਨਹੀਂ। ਮੈਂ ਫਿਰ ਕੀ ਕੀਤਾ ਮੈਂ ਹਰ ਮਹੀਨੇ 2-2 ਪਲੇਟਾਂ ਲਈਆਂ। ਅੱਛਾ ਹਾਂ 2-2 ਪਲੇਟਾਂ ਲੈ ਕੇ ਤੇ ਪਲੇਟਾਂ ਮੈਂ ਕਰ ਲਈਆਂ 6 ਮਹੀਨਿਆਂ ਦੇ ਵਿੱਚ 12। ਵਾਹ 12 ਪਲੇਟਾਂ ਜਦੋਂ ਹੋ ਗਈਆਂ ਨਾ ਤੇ ਫਿਰ ਆ ਬਤਾਉ ਵੇਚੇ ਆ ਤੇ ਮਿਰਚਾਂ ਵੇਚੀਆਂ ਸ਼ਿਮਲਾ ਤੇ ਹੁਣ ਮੈਂ ਉਹ ਡੱਬਾ ਲਿਆਂਦਾ। ਅੱਛਾ ਡੱਬਾ ਲਿਆ ਕੇ ਤੇ ਸਾਰਾ ਸਮਾਨ ਲਿਆ ਕੇ ਤੇ ਮੈਂ ਲਾ ਰਿਆ। ਕੀ ਬਾਤ ਆ ਬਈ। ਮੈਂ ਕਿਹਾ ਵੀ ਉਹ ਸੋਲਰ ਦੇ ਜਿਹੜੇ ਪੈਸੇ ਸੀ ਉਹਨੇ 4 ਲੱਖ ਰੁਪਏ ਦੇ ਵਿੱਚ ਹੋ ਗਿਆ ਕੰਮ। ਅੱਛਾ ਤੇ ਉਸ ਟਾਈਮ ਸੋਲਰ ਦੇ ਉਹ ਜਿਹੜੇ ਪੈਸੇ ਸੀ ਨਾ ਉਹ ਮੈਂ ਬਿੱਲਾਂ 'ਚ ਦੇ ਦਿੱਤੇ। ਹਾਂ ਤੇ ਆਪਾਂ ਚੁੱਪ ਕਰਕੇ ਹੁਣ ਲਾ ਲਾਂਗੇ ਤੇ ਇਹ ਆ ਵੀ ਆਪਣਾ ਗੁਜ਼ਾਰਾ ਚੱਲਿਆ ਰਹੂਗਾ। ਇਹੀ ਜਿਹੜੇ ਸਰਕਾਰ ਨੂੰ ਦੇਣੇ ਆ ਆ ਫ੍ਰੀ ਖਾਤੇ ਉਹ ਬਚ ਜਾਣਗੇ ਕਿਸੇ ਧੀ ਪੁੱਤ ਦੇ ਕੰਮ ਆ ਜਾਣਗੇ। ਧੀ ਪੁੱਤ ਦੇ ਕੰਮ ਆਉਣਗੇ। ਚੰਗਾ ਰਹਿ ਗਿਆ ਤੂੰ ਟਾਈਮ ਨਾਲ ਸੋਚ ਲਿਆ ਹਜੇ ਵੀ ਟਾਈਮ ਨਾਲ ਸੋਚ ਲਿਆ। ਯਾਰ ਬੀਬੀ ਨੂੰ ਦੱਸਿਆ ਵੀ ਡਾਕਟਰ ਨੇ ਨਾ ਵੀ ਇਹਨੂੰ ਬਹੁਤੇ ਤਾਚ ਨਹੀਂ ਰੱਖਣਾ ਵੀ ਇਹਨੂੰ ਠੰਡੀ ਹਵਾ ਚਾਹੀਦੀ ਹੈ ਏਸੀ ਚਾਹੀਦਾ। ਤੇ ਉਹ ਪਲੇਟਾਂ ਦੇ ਉੱਤੇ ਉਹਨਾਂ ਨੇ ਕਿਹਾ ਵੀ ਏਸੀ ਵੀ ਚੱਲ ਜਾਣਾ ਤੇ ਏਸੀ ਵੀ ਨਹੀਂ ਪਲੇਟਾਂ ਇਹ ਹੁਣ ਕਿੰਨੀਆਂ ਕੁ ਪਲੇਟਾਂ ਤੇ ਚੱਲ ਜੂ ਏਸੀ? ਇਹ 12 ਦੇ ਉੱਤੇ ਕਹਿੰਦੇ ਘਰ ਵੀ ਚੱਲੂ ਮੋਟਰ ਵੀ ਚੱਲੂ ਇਹ ਹਰ ਸ਼ੈ ਚੱਲੂ। ਅੱਛਾ ਇਹ ਤਾਂ ਮੌਜ ਨਹੀਂ ਲੱਗਦੀ ਯਾਰ ਇਹ ਤਾਂ ਠੀਕ ਰਹਿ ਗਿਆ ਤੂੰ। ਹਾਂ ਮੈਂ ਤੁਹਾਨੂੰ ਦੱਸਦਾ ਨਾ ਜੀ ਤੁਸੀਂ ਆਓ ਜਾ ਕੇ ਮਿਸਤਰੀ ਨੂੰ ਚਾਹੇ ਪੁੱਛ ਲਓ ਬਰੀਕੀ ਨਾਲ ਤੁਹਾਨੂੰ ਹਰ ਸ਼ਕਲ ਨਹੀਂ ਕੀ ਅੱਜ ਲਾਂਦੇ ਆ ਮਿਸਤਰੀ ਪਲੇਟਾਂ? ਹਾਂ ਲਾ ਰਹੇ ਅੱਜ ਲੱਗੇ ਚਲ ਦੇਖੀਏ ਫਿਰ ਉਹਨਾਂ ਨੂੰ ਯਾਰ। ਹਾਂ ਵਾਹ ਬਈ ਤੇ ਮੈਂ ਕਹਿੰਦਾ ਵੀ ਔਖੇ ਸੌਖੇ ਹੋ ਕੇ ਨਾ ਇੱਕੋ ਵਾਰੀ ਕੰਮ ਨਹੀਂ ਹੁੰਦਾ ਹੌਲੀ ਹੌਲੀ। ਹੁਣ ਚਾਚਾ ਤੇਰੀ ਚੱਕੀ ਆ ਮੈਂ ਤਾਂ ਤੈਨੂੰ ਵੀ ਕਹੂੰਗਾ ਵੀ ਆਪਣੀ ਚੱਕੀ ਨੂੰ ਪਲੇਟਾਂ ਤੇ ਕਰ ਦੇ। ਨਹੀਂ ਉਹ ਮੁੰਡੇ ਨੇ ਨਾ ਇੱਕ ਵੱਛਾ ਰੱਖਿਆ ਆ। ਅੱਛਾ ਤੇ ਉਹ ਹੁਣ ਸਿਆਲ ਚ ਤਾਂ ਹੈ ਸੀ 15-16 ਦੀ ਪਲੇਟ ਯਾਰ। ਹਾਂ ਤੇ ਹੁਣ ਮੈਂ ਸੁਣਿਆ ਵੀ 21-22 ਤੇ ਪਹੁੰਚ ਗਈ। ਹਾਂ ਉਹਨੂੰ ਕਿਹਾ ਵੀ ਆ ਮਹੀਨੇ 2-3 ਕੱਢ ਗਰਮੀ ਦੇ ਦਿਨ ਤੇ ਸਿਆਲ ਜਦੋਂ ਆਇਆ ਨਾ ਆਪਾਂ ਵੱਛਾ ਬੁੱਛਾ ਚੰਗਾ ਵੇਚ ਕੇ ਨਾ ਫਿਰ ਪਲੇਟਾਂ ਲੈ ਲਵਾਂਗੇ। ਇਮਰਾਨ ਸਾਹਿਬ ਤੁਹਾਨੂੰ ਅੱਗੇ ਵੀ ਦੱਸਿਆ ਮੁੰਡਾ ਕਾਰੀਗਰ ਜਿਹੜਾ ਵੀ ਨੈਕਸਟ ਟੌਪ ਹੋਵੇ ਨਾ ਇਹਨੇ ਕਰਨਾ। ਹਾਂ ਕੰਮ ਚੰਗਾ ਕਰਦਾ ਤੇ ਅਸੀਂ ਤੁਹਾਨੂੰ ਪੁੱਛ ਕੇ ਦੱਸ ਤਾਂ ਚਲੋ ਹੁਣ ਜੇ ਕੜੇ ਪੈਰੀ ਲੈਣੀਆਂ ਪੈਣੀਆਂ ਉਦੋਂ ਪਿਛਲੀ ਨਾ ਗਰਮੀਆਂ ਦੇ ਵਿੱਚ ਇਹੀ ਪਲੇਟ ਸੀਗੀ ਕਹਿ ਲਓ ਵੀ 35-70,000 ਚ। ਹਾਂ ਸਟਾਰਟ ਤੋਂ 70-75,000 ਤੇ ਸੀਗੇ ਜੀ ਇੱਕ ਪਲੇਟ ਦੀ। ਉਸ ਤੋਂ ਬਾਅਦ ਆ ਗਈ ਤਕਰੀਬਨ ਕੰਪਨੀਆਂ ਦੇ ਵਿੱਚ ਤਕਰੀਬਨ ਆ ਗਈ 16,000 ਰੁਪਏ। ਅੱਜ ਦਾ ਰੇਟ ਆ ਤਕਰੀਬਨ 21,000 ਰੁਪਏ ਜੀ 21,660 ਰੁਪਏ ਜੀ। ਅੱਛਾ ਮੈਂ ਸਿਆਲੇ ਦੇ ਵਿੱਚ 18,000 ਦੀਆਂ ਲਈਆਂ। ਹਾਂਜੀ ਦੋ ਯਾਰ ਤੂੰ ਚੰਗਾ ਰਹਿ ਗਿਆ ਤੂੰ ਹੋਰ ਐਨ ਹੋ ਜਾਓ ਤੂੰ ਤਾਂ ਬਹੁਤ ਚੰਗਾ ਰਹਿ ਗਿਆ ਯਾਰ ਜਿਹਨੇ 18,000 ਚ ਪਲੇਟ ਲੈ ਲਈ। 18 ਚ ਲੈ ਲਈ। ਮੈਂ ਸੁਣਿਆ ਜੀ ਕਹਿੰਦੇ ਸਰਵਾ ਸਾਹਿਬ ਇਹ 16,000 ਤੇ ਆਈ ਆ ਕਿਉਂ ਵੇ? ਹਾਂਜੀ 16,000 ਤਾਂ ਹੀ ਆ ਜੀ। ਸਾਡੇ ਸਟਾਰਟ ਹੋਣ ਚ 16,000 ਤੇ ਹੋ ਗਏ ਸੀ ਜੀ। ਅੱਛਾ ਹਾਂਜੀ 16 ਤੋਂ 18 ਤੇ ਆ ਗਈ 18 ਤੋਂ 19 ਤੇ ਆ ਗਈ। ਇਸ ਟਾਈਮ 21,660 ਰੁਪਏ ਦੀ ਹੋ ਗਈ।
ਤੇ ਆ ਜਿਹੜੀਆਂ ਮੋਰੀਆਂ ਕਰ ਰਹੇ ਹਾਂਜੀ ਇਹਦੇ ਵਿੱਚ ਮੀਂਹ ਪਿਆ ਦੇ ਵਿੱਚ ਛੋਟੇ ਨੇ ਚੋਈਆਂ ਨਹੀਂ ਜੀ ਥੱਲੇ ਲੈਂਟਰ ਉੱਪਰ ਟਾਇਲ ਡਬਲ ਟਾਇਲ ਆ ਉਹ ਟਾਇਲ ਦੇ ਵਿੱਚ ਸਰਾਖ ਵੱਜਣਾ ਜੀ ਅੱਛਾ ਉੱਤੇ ਕਸੀਜਣਾ ਤੇ ਉੱਤੇ ਕੰਕਰੀਟ ਭਾਜਣੀ ਅੱਛਾ ਤੇ ਕੁਝ ਲੋਕ ਇਹ ਕਹਿੰਦੇ ਆ ਵੀ ਟਾਇਲ ਪੱਟੋ ਤੇ ਥੱਲੇ ਲੈਂਟਰ 'ਚ ਸਰਾਖ ਮਾਰੋ ਅੱਛਾ ਉਹ ਲੈਂਟਰ 'ਚ ਅਸੀਂ ਇਸ ਕਰਕੇ ਨਹੀਂ ਮਾਰਦੇ ਪੈਪ ਹੁੰਦੇ ਆ ਜੀ ਹਾਂ। ਤਾਰਾਂ ਹੁੰਦੀਆਂ ਜੀ ਹਾਂ ਹਾਂ ਉਹ ਤਾਰਾਂ 'ਚ ਸਰਾਖ ਵੱਜ ਜਾਂਦੇ ਆ ਪੈਪ ਪੜ ਜਾਂਦੇ ਆ ਉਹ ਲੈਂਟਰ ਦੇ ਵਿੱਚ ਸਰਾਖ ਵੱਜ ਜਾਂਦਾ ਹੈ ਹਾਂ ਉਹ ਨੁਕਸਾਨ ਹੁੰਦਾ ਸ਼ਾਰਟ ਹੋ ਜਾਂਦਾ ਹੈ। ਸਟਾਰਟ ਹੋ ਜਾਂਦਾ ਇਸ ਕਰਕੇ ਅਸੀਂ ਇਸ ਚੀਜ਼ ਨੂੰ ਨਾ ਹਾਂ, ਹਾਂ। ਡਬਲ ਮਜ਼ਬੂਤੀ ਕਰ ਦੇਣੀ ਆ ਠੀਕ ਹੋ ਗਿਆ ਕੰਕਰੀਟ ਭਰ ਕੇ ਸਾਰਾ ਕੁਝ ਡਬਲ ਕਰ ਦੇਣੀ ਆ। ਅੱਛਾ ਹੁਣ ਆ ਗਈ ਆਪਣਾ ਕੈਨੇਡੀਅਨ ਅੱਛਾ ਇਹ ਸਭ ਤੋਂ ਅੱਛੀ ਇਸ ਟਾਈਮ ਜਾ ਰਹੀ ਹੈ ਕੈਨੇਡਾ ਦੀ ਕੈਨੇਡਾ ਦੀ ਕੈਨੇਡੀਅਨ ਹਾਂਜੀ ਅੱਛਾ ਹਾਂਜੀ ਤੇ ਇਹਦਾ ਕਰੰਟ ਵੀ ਜ਼ਿਆਦਾ ਸੁਬਹ ਜਲਦੀ ਸਟਾਰਟ ਹੁੰਦੀ ਹੈ ਸ਼ਾਮ ਤੱਕ ਜ਼ਿਆਦਾ ਸਟਾਰਟ ਹੁੰਦੀ ਹੈ ਅੱਛਾ ਇਹ ਮਤਲਬ ਟਾਈਮ ਜ਼ਿਆਦਾ ਕੱਢਦੀ ਜ਼ਿਆਦਾ ਕੱਢਦੀ ਆ ਤੇ ਡਬਲ ਗਲਾਸ ਚ ਡਬਲ ਗਲਾਸ ਦਾ ਇਹ ਮਕਸਦ ਆ ਕਿ ਥੱਲੋਂ ਵੀ ਛਾਵਾਂ ਪੈਂਦੀਆਂ ਅੱਛਾ ਰੋਸ਼ਨੀ ਪੈਂਦੀ ਅੱਛਾ ਉੱਤੋਂ ਵੀ ਪੈਂਦੀ ਦੋਵਾਂ ਪਾਸੇ ਜ਼ਿਆਦਾ ਕਰੰਟ ਕੱਢਦੀ ਆ ਇਹਦਾ ਕੀ ਮਤਲਬ ਕਿ ਸਿੰਗਲ ਤੇ ਡਬਲ ਚ ਸਿੰਗਲ ਦਾ ਇਹ ਮਕਸਦ ਆ ਹੁਣ ਤੁਸੀਂ ਇਹ ਦੇਖ ਲਓ ਵੀ ਕੋਈ ਕੱਪੜਾ ਹੀ ਲਾ ਲਓ ਕੋਈ ਚੀਜ਼ ਲਾ ਲਓ ਦਬਾਅ ਤੇ ਪਾ ਦਿਓ। ਉਹਨੂੰ ਇੱਕ ਪਾਸੇ ਧੁੱਪ ਲੱਗਣੀ ਹੈ ਅੱਛਾ ਦੂਸਰੀ ਸਾਈਡ ਤੇ ਧੁੱਪ ਨਹੀਂ ਨਾ ਲੱਗਣੀ ਨਹੀਂ ਲੱਗਣੀ ਉਹਨੇ ਜਲਦੀ ਨਹੀਂ ਸੁੱਕਣਾ ਹੈਗਾ ਅੱਛਾ ਪਲੇਟ ਦਾ ਵੀ ਉਹੀ ਮਕਸਦ ਆ ਕਿ ਪਲੇਟ ਦੋਵਾਂ ਪਾਸੋਂ ਫਰਕ ਆ ਇਹਨੂੰ ਅੱਛਾ ਉੱਪਰੋਂ ਵੀ ਧੁੱਪ ਲੱਗਣੀ ਹੈ ਤੇ ਥੱਲੋਂ ਵੀ ਲੱਗਣੀ ਛਾਵਾ ਪੈਣਾ ਤੇ ਇਹਦੇ ਕੋਈ ਰੇਟ ਚ ਵੀ ਕੋਈ ਫਰਕ ਹੈ ਜਾਂ ਨਹੀਂ ਰੇਟ 'ਚ ਵੀ ਕਾਫੀ ਫਰਕ ਆ ਕੀ ਮਸਲਾ ਉਹ ਤਕਰੀਬਨ 32 ਰੁਪਏ 30 ਰੁਪਏ ਆ ਇਹ 36 ਰੁਪਏ ਹੈ ਰੇਟ ਵੀ ਫਰਕ ਹੈ ਤੇ ਕਰੰਟ 'ਚ ਵੀ ਮਤਲਬ ਕਿ ਇਹ ਜਿਹੜੀ ਇਹਨੂੰ ਪੂਰਾ 50 ਵੋਲਟ ਇਹਨੂੰ 45 46 ਵੋਲਟ ਰੱਖਣੇ ਬੜਾ ਫਰਕ ਆ ਯਾਰ ਬੜਾ ਫਰਕ ਆ ਦੇਖੋ ਜੀ ਨਾ ਇੱਧਰ ਕੈਮਰਾਮੈਨ ਸਾਹਿਬ ਨੂੰ ਦਿਖਾਇਓ ਵੀ ਉਹ ਮੇਰੇ ਤਾਏ ਨੇ ਨਾ ਆ ਪਲੇਟਾਂ ਲਾਈਆਂ ਛੱਤ ਤੇ ਤੇ ਇੱਥੋਂ 5ਵੇਂ ਕਿੱਲੇ ਦੇ ਵਿੱਚ ਟੂਬਲ ਚੱਲਦਾ ਉੱਥੇ ਬੰਬਾ ਹਾਂਜੀ ਉਹ ਚੱਲਦਾ ਜੀ ਇੱਧਰ ਬੰਬਾ ਦਿਖਾ ਉੱਥੇ ਚੱਲਦਾ ਤੇ ਇੱਥੋਂ ਪਲੇਟਾਂ ਹੇਠਾਂ ਜ਼ਮੀਨ ਦੇ ਵਿੱਚ ਤਾਰ ਦੱਬੀ ਅਗਲਿਆਂ ਨੇ ਤਾਰ ਬਹੁਤ ਡੂੰਗੀ ਕਰੇਨ ਨਾਲ ਹਾਂ ਦੱਬੀ ਕਰੇਨ ਪੱਟੀ ਨਹੀਂ ਜਾ ਸਕਦੀ ਚੋਰਾਂ ਦਾ ਵੀ ਖਤਰਾ ਨਾ ਜੀ ਚੋਰ ਪੱਟ ਲੈਂਦੇ ਲੈ ਜਾਂਦੇ ਤਾਰਾਂ ਤਾਂ ਮੁਸੀਬਤ ਕਰਨੀ 20 ਫੁੱਟ ਪੈਂਦੀ ਹੇਠਾਂ ਆ ਹੁਣ ਨਹੀਂ ਜਾਂਦੇ ਹੁਣ ਤਾਂ ਬਚ ਗਿਆ ਉਹ ਜਾ ਕੇ ਅਗਲਿਆਂ ਨੇ ਉੱਥੇ ਰੱਖੀ 5-6 ਬੰਬਾ ਦਿਨ ਦੀ ਗੱਲ ਦਿਸਿਆ ਆਪਣਾ ਖਾਨ ਨਸ਼ਈ ਸਾਹਿਬ ਬੰਬਾ ਦਿਸਿਆ ਹਾਂ ਅੱਛਾ ਵਾਹ ਬਈ ਵਾਹ ਅੱਛਾ ਉਹ ਰੇਡੀ ਦਿਖਾ ਦੇਂਗੇ ਇਹਦੇ ਤੇ ਤੇਰਾ ਪਤਾ ਲੱਗ ਜਾਂਦਾ ਦਿਖਾ ਦਾ ਦੇਖੀ ਇਹ ਜੋਰ ਜੀ ਰਾਣਾ ਸਾਹਿਬ ਕੈਮਰਾ ਲਾ ਰਿਹਾ ਕਿ ਤੁਸੀਂ ਲਾ ਰਿਹਾ ਜੀ ਰੇਡੀ ਲਈ ਜਾਂਦਾ ਕੀ ਬਾਤ ਆ ਬਈ ਦਿਖਾਤੀ ਬਈ ਸਿੱਧਾ ਬਈ ਕੀ ਬਾਤ ਆ ਮੈਂ ਕਿਹਾ ਅਖੀਰ ਹੀ ਕਰ ਦਿੱਤੀ ਅੱਛਾ ਬੂਟਾ ਜੀ ਤੁਸੀਂ ਪੁੱਛੋ ਨਾ ਵੀ ਇਹ ਸਾਰੀ ਬਰੀਕੀ ਵੀ ਕਿੰਨੀਆਂ ਪਲੇਟਾਂ ਉਹ ਘਰ ਪੁੱਛ ਰਿਹਾ ਸੀ ਨਾ ਜੀ ਮੈਂ ਤਾਂ ਜੇ ਸਟਾਰਟ ਕੀਤਾ ਤੇ ਪੁੱਛ ਰਿਹਾ ਤੁਸੀਂ ਫਿਰ ਰੈਡੀ ਕਿਆ ਦੇਖਣੀ ਉਹ ਆਪਣੇ ਘਰ ਦੱਸਣਾ ਵੀ ਮੇਰੇ ਘਰ ਆਹ ਆਹ ਚੱਲ ਮੈਂ ਉਹ ਦੱਸ ਦਿਆਂ ਜੀ। ਦੱਸੂਗਾ ਵੀ ਇੰਨੀਆਂ ਪਲੇਟਾਂ ਲੱਗਣਗੀਆਂ ਹਾਂਜੀ ਮੈਂ ਦੱਸਦਾ ਜੀ ਇਹ ਮਿਸਤਰੀ ਸਾਹਿਬ ਹਾਂਜੀ ਹਾਂਜੀ ਮੇਰਾ ਮਤਲਬ ਕਿ ਇੱਕ ਘਰ ਆ ਦਰਮਿਆਨਾ ਜਿਹਾ ਦਰਮਿਆਨਾ ਜੀ ਹਾਂਜੀ ਉਹਦੇ ਚ ਹੁੱਕਾ ਪੰਪ ਦਾ ਵੀ ਹਰ ਘਰ ਚ ਹੁੱਕਾ ਜਾਗਾ ਪੰਪ ਚੱਲਣਾ ਜੀ ਫ੍ਰਿਜ ਇੱਕ ਹੁੰਦੀ ਆ ਜੀ ਫ੍ਰਿਜ ਇਹ ਹੁਣ ਕਿੰਨੀਆਂ ਕੁ ਪਲੇਟਾਂ ਤੇ ਚੱਲ ਜਾਂਦਾ ਕਾਰ ਜਿਹੜੀ ਨਾ ਮੋਟਰ ਜੀ ਹਾਂ ਉਹ 5 ਤੋਂ 6 ਐਂਪੀਅਰ ਲੈਂਦੀ ਆ ਅੱਛਾ ਸਟਾਰਟ ਤੋਂ ਹਾਂਜੀ ਹੁੱਕਾ ਪੰਪ ਜਿਹਨੂੰ ਹੁੱਕਾ ਪੰਪ ਜੀ ਹਾਂਜੀ ਅੱਛਾ ਤੇ ਫ੍ਰਿਜ 1 ਤੋਂ 1.5 2 ਐਂਪੀਅਰ ਲੈਂਦੀ ਆ ਅੱਛਾ ਤੇ ਤਕਰੀਬਨ 6 ਪਲੇਟਾਂ ਨਾਲ ਅੱਛਾ 6 ਪਲੇਟਾਂ ਹੋਣਗੀਆਂ ਤੇ ਆਪਣਾ ਕੰਮ ਆਸਾਨੀ ਨਾਲ ਚੱਲ ਸਕਦਾ ਅੱਛਾ ਮੋਟਰ ਵੀ ਹਾਂਜੀ ਫ੍ਰਿਜ ਵੀ ਪੰਖੇ ਵਗੈਰਾ ਵੀ ਹਰ ਚੀਜ਼ ਅੱਛਾ ਹਾਂਜੀ ਆਸਾਨੀ ਨਾਲ ਚੱਲ ਸਕਦੀ ਹੈ ਇਹਦੇ ਨਾਲ ਤੁਹਾਨੂੰ ਇਹ ਨਹੀਂ ਕਰਨਾ ਪਊਗਾ ਤੁਸੀਂ 3 ਪਲੇਟਾਂ ਲਾ ਲਓ ਇੱਕ ਚੀਜ਼ ਬੰਦ ਕਰ ਲਓ ਦੂਸਰੀ ਚਲਾ ਲਓ ਇਹ ਚੀਜ਼ ਨਾਲ ਨਹੀਂ ਤੁਹਾਨੂੰ ਪਰੇਸ਼ਾਨੀ ਨਾ ਬਣਨੀ ਹੈ ਇਹਦਾ ਮਤਲਬ ਕਿ ਜੇ 6 ਪਲੇਟਾਂ ਰੱਖ ਲਈਆਂ ਹਾਂਜੀ ਇੱਕੋ ਟਾਈਮ ਇੱਕੋ ਟਾਈਮ ਹਾਂਜੀ ਤੇ ਫ੍ਰਿਜ ਹੁੱਕਾ ਪੰਪ ਤੇ ਪੱਖੇ ਉਹ ਚੱਲ ਸਕਦੇ ਇੱਕ ਦੋ ਪੱਖੇ ਤੁਹਾਡੇ ਤਾਂ 3 ਚੱਲ ਸਕਦੇ ਆ ਜੀ ਚੱਲ ਸਕਦੇ ਉਸੇ ਟਾਈਮ ਹਾਂਜੀ ਇਹਦੇ ਨਾਲ ਤੁਹਾਨੂੰ ਨਾ ਪਰੇਸ਼ਾਨੀ ਨਹੀਂ ਬਣਨੀ ਕੱਲ ਨੂੰ ਕਿ ਯਾਰ ਫਲਾਣੀ ਚੀਜ਼ ਬੰਦ ਕਰੋ ਮੋਟਰ ਬੰਦ ਕਰੋ ਹਾਂ ਪੱਖਾ ਚਲਾਉਣਾ ਜਾਂ ਪੱਖਾ ਚਲਾਉਣਾ ਮੋਟਰ ਬੰਦ ਕਰੋ ਇਹ ਚੀਜ਼ ਨਹੀਂ ਹੋਊਗੀ ਜੀ ਜੀ ਹਾਂਜੀ ਇਹਦਾ ਮਤਲਬ ਕਿ 6 ਪਲੇਟਾਂ ਹੋਣ 6 ਪਲੇਟਾਂ ਤੇ ਹੋਣ ਛੋਟੇ ਘਰ ਦਾ ਸਰ ਜਾਂਦਾ ਮੁਕੰਮਲ ਹਾਂਜੀ ਮੁਕੰਮਲ ਆਸਾਨੀ ਨਾਲ ਸਰ ਸਕਦਾ ਜੀ ਤੇ ਨਹੀਂ ਹੁਣ ਸੁਰੋਇਆ ਸਾਹਿਬ ਨੇ ਚਲਾਣੇ ਆ ਨਾਲ ਇਹਨੇ ਤੇ ਏਸੀ ਵੀ ਚਲਾਣਾ ਜੀ। ਇਹਨਾਂ ਹਾਂਜੀ ਇਸ ਵੇਲੇ ਇਹਨੂੰ ਹੁਣ ਕੋਈ ਚੀਜ਼ ਬੰਦ ਤਾਂ ਨਹੀਂ ਕਰਨੀ ਪਊਗੀ ਨਹੀਂ ਜੀ ਇਹਨੂੰ ਹੁਣ 12 ਪਲੇਟਾਂ ਲਾਤੀਆਂ ਸੀ ਅੱਛਾ ਇਹ ਹੁਣ ਇੱਕ ਟਾਈਮ ਏਸੀ ਚਲਾਵੇ ਮੋਟਰ ਚਲਾਵੇ ਫ੍ਰਿਜ ਚਲਾਵੇ ਪੰਖੇ ਚਲਾਵੇ ਅੱਛਾ। ਇਹਨੇ ਇਹ ਨਹੀਂ ਕਹਿ ਸਕਦਾ ਕਿ ਉਹ ਫਲਾਣੀ ਚੀਜ਼ ਬੰਦ ਕਰੋ ਮੈਂ ਏਸੀ ਚਲਾਣਾ ਜਾਂ ਮੋਟਰ ਅੱਛਾ। ਚਲਾਣੀ ਇਹ ਚੀਜ਼ ਨਹੀਂ ਇਹਦੇ ਚਾਹੂ ਨਹੀਂ ਆਏਗੀ ਹਾਂਜੀ ਇਹਨਾਂ ਨੂੰ ਇਸ ਕਰਕੇ ਮੁਸ਼ਕਲ ਨਹੀਂ ਬਣੂਗੀ ਕਿਸੇ ਚੀਜ਼ ਦੀ ਵੀ ਜੀ ਆਪਣੀ ਨਾ ਮਾਂ ਕੋਈ ਵਾਸਤੇ trip ਲਵਾ ਹੋਊਗੀ ਹਾਂਜੀ ਬੜੀ ਗੱਲ ਆ ਜੀ ਬੜੀ ਗੱਲ ਆ ਕੀ ਬਾਤ ਆ ਜੀ ਇੱਕ ਮਿਸਾਲ ਆ ਵੀ ਹਾਂਜੀ ਉਹ ਸਕੂਨ ਨਾਲ ਉਹਦੀਆਂ ਗਰਮੀਆਂ ਲੰਘ ਗਰਮੀਆਂ ਨਾਲ ਜਾਣ ਮਾਵਾਂ ਤੋਂ ਵੱਧ ਕੀ ਕੋਈ ਸ਼ੈ ਬਿਲਕੁਲ। ਮਾਂ ਤੋਂ ਵੱਧ ਕੋਈ ਸ਼ੈ ਨਹੀਂ ਜੀ ਤੇ ਬੜਾ ਤੇ ਉਹ ਕੰਮ ਹੀ ਕੀਤਾ ਮਾਂ ਵਾਸਤੇ ਜੀ ਤੇ ਬੜੀ ਗੱਲ ਆ ਇਹ ਹਰ ਬੰਦਾ ਨਹੀਂ ਸੋਚਦਾ ਹਾਂਜੀ
ਅੱਛਾ ਜੀ, ਹੁਣ ਮਿਸਤਰੀ ਜਿਹੜੇ ਆਪਣੇ ਮੁੰਡੇ ਕੰਮ ਕਰਦੇ ਆ ਹਾਂਜੀ ਸਾਨੂੰ ਉਹ ਤਰ੍ਹਾਂ ਦਿਖਾਓ ਵੀ ਇਹ ਹਾਂਜੀ। ਪੱਕੇ ਕਿੱਦਾਂ ਕਰਦੇ ਆ ਤੁਸੀਂ ਛੱਤ ਤੇ? ਛੱਤ ਤੇ ਤਾਂ ਨਹੀਂ ਕਿਤੇ ਮੋੜੇ ਕਰੀ ਜਾਂਦੇ? ਬੂਟਾ ਆ ਵੇ ਤੁਸੀਂ ਲਾ ਕੇ ਘਰ ਨੂੰ ਜਾਓ ਤੇ ਮਗਰੋਂ ਮੀਂਹ ਪਵੇ ਤੇ ਪਾਣੀ ਥੱਲੇ। ਹਾਂਜੀ ਆ ਦੇਖੋ ਜੀ ਰਾਵਲ ਬੋਲਟ ਤੁਹਾਨੂੰ ਦਿਖਾ ਰਿਹਾ ਜੀ। ਅੱਛਾ ਇਹ ਦਿਖਾਓ ਜੀ ਬੋਲਟ ਜੀ। ਅੱਛਾ ਇਹ ਤਕਰੀਬਨ 3 ਤੋਂ 4 ਇੰਚੀ ਦਾ ਰਾਵਲ ਬੋਲਟ ਆ, 4 ਇੰਚੀ ਦਾ। ਅੱਛਾ 4 ਤੋਂ 5, 4 ਇੰਚੀ ਸੀ ਸਰਾਖ ਮਾਰਨਾ ਜੀ। ਅੱਛਾ ਤੇ ਥੱਲੇ ਆ 5 ਇੰਚੀ ਲੈਂਟਰ ਜੀ, ਹਾਂਜੀ 4 ਇੰਚੀ ਮਿੱਟੀ ਆ ਜੀ। ਅੱਛਾ ਉਸ ਤੋਂ ਚ ਡਬਲ ਟਾਇਲ ਆ ਜੀ। ਸਬਰ ਵੀ ਕਰਦਾ ਕਿ ਮੈਂ ਡਬਲ ਦਿਖਾਈ ਟਾਇਲ ਦਾ ਜਾਵਾਂ ਮਸਾਲਾ ਇਹਨੂੰ। ਬਣ ਗਿਆ। ਅੱਛਾ ਮਸਾਲਾ ਬਣ ਗਿਆ, ਜਿਸ ਟਾਈਮ ਅਸੀਂ ਸਰਾਖ ਮਾਰਨਾ ਸਿਰਫ ਟਾਇਲ ਤੇ ਰਹਿਣਾ, ਥੱਲੇ ਨਹੀਂ ਜਾਣਾ ਸਰਾਖ। 2 ਘੰਟੇ ਮਸਜਿਦ ਦੇ ਸਪੀਕਰ ਤੇ ਉਹ ਮਨਾਰ ਮਸਜਿਦ ਦਾ ਦਿਖਾਈ 3 ਇੰਚੀ 3.5 4 ਇੰਚੀ ਬਣ ਜਾਂਦੀ ਹੈ ਅੱਛਾ ਤੇ ਫਿਰ ਬਰਾਬਰ ਹੋਏਗਾ। ਫਿਰ ਸਰਾਖ ਨਹੀਂ ਜਾਂਦਾ ਹੈਗਾ। ਅੱਛਾ ਨਹੀਂ ਇਹਦੇ ਨਾਲ ਫਿਰ ਉੱਚੇ ਝੰਡਾ ਆ ਗਿਆ ਇਸ ਕਰਕੇ ਲਾਇਆ ਜਦੋਂ ਕਸਰਾ ਨਾ ਸੀ ਇਹਨੂੰ। 16 ਦਾ ਦਿਖਾ ਤੇਰਾ ਦਿਖਾ ਉਹਨਾਂ ਦੇ ਜਾਣਾ ਤੇ ਅੰਦਰ ਨੂੰ ਚੈਟ ਹੋਣਾ ਹਰ ਚੀਜ਼। ਹਾਂ ਇਦਾਂ ਜਿਹੜਾ ਅੱਜ ਆ ਵੇਖਣਾ ਸੋਇਆ ਸਾਹਿਬ ਆ ਬੜਾ ਕੰਮ ਕੀਤਾ ਹੈ ਯਾਰ। ਉਹਨਾਂ ਨੇ ਵਿੱਚ ਤੱਕ ਦੇ ਕੇ ਨਾ ਕਾਬੂ ਕੀਤਾ ਹੈ ਨਟ ਨੂੰ। ਆ ਇਹਨੂੰ ਉਤਲੇ ਨੂੰ ਤੁਸੀਂ ਫੇਰਨਾ ਨਾ ਤੇ ਉਹ ਵਿੱਚੋਂ ਗਾਂ ਪਿਛਾ ਹੋਣਾ, ਇਹਨੇ ਇੱਥੇ ਹੀ ਰਹਿਣਾ। ਇਹਨੇ ਖੁੱਲ ਜਾਣਾ, ਇਹਨੇ ਖੁੱਲ ਤਾਂ ਜਾਣਾ ਥੱਲੋਂ। ਹਾਂਜੀ ਜਿਹੜਾ ਸਰਾਖ ਹੋਣਾ ਟੈਟ ਹੋ ਜਾਣਾ ਅੰਦਰ। ਟੈਟ ਹੋ ਜਾਣਾ। ਹਾਂਜੀ ਇਹ ਬੜਾ ਸੋਹਣਾ ਕੰਮ ਬੜਾ ਕੰਮ ਕੀਤਾ ਹੈ ਜੀ। ਆ ਤਾਂ ਬੜਾ ਕੰਮ ਆ ਪੁੱਛਦੇ ਆ ਜੀ। ਕਿਸੇ ਸੁਣਨ ਵਾਲੇ ਦੇ ਵੀ ਗੱਲ ਕੰਮ ਆ ਜਾਏ। ਪਹਿਲਾਂ ਇਹ ਤੁਸੀਂ ਦੱਸੋ ਨਾ ਵੀ ਹੁਣ 18000 ਦੀ ਪਲੇਟ ਆ ਗਈ ਤੁਹਾਡੀ, ਹਾਂਜੀ 12 ਪਲੇਟਾਂ ਹਾਂਜੀ ਹੈ 18 ਰੁਪਏ 12 ਕਿੰਨੇ ਹੋ ਗਏ? ਇਹ ਜਰਬ ਦਾ ਤਾਂ ਨਹੀਂ ਸਾਨੂੰ ਪਤਾ। ਸਾਡਾ ਹੁਣ ਤੱਕ 4 ਲੱਖ ਰੁਪਇਆ ਲੱਗਿਆ, ਵਿੱਚ ਡੱਬਾ ਵੀ ਆ ਗਿਆ, ਤਾਰ ਆ ਗਿਆ, ਕਿਲ ਕਾਬਲਾ ਆ ਗਿਆ, ਪਲੇਟਾਂ 12 ਆ ਗਈਆਂ। ਸਾਨੂੰ ਇੰਨਾ ਪਤਾ। ਹਾਂ ਇੰਨਾ ਪਤਾ। ਜਿਹਨੇ ਏਸੀ ਤੇ ਫ੍ਰਿਜ ਨਾ ਚਲਾਣਾ ਹੋਵੇ ਹਾਂਜੀ ਉਹ ਕਿੰਨਾ ਕੁ ਉਹਦਾ ਕਿੰਨਾ ਖਰਚਾ? ਤਕਰੀਬਨ 6 ਪਲੇਟਾਂ ਉਹਦੇ ਵਾਸਤੇ ਜ਼ਰੂਰੀ ਆ ਜੀ। ਅੱਛਾ ਹਾਂਜੀ 6 ਪਲੇਟਾਂ ਨਹੀਂ ਆ ਕਿ ਤੁਹਾਡੀ ਫਿਰ ਆਸਾਨੀ ਨਾਲ ਮੋਟਰ ਵੀ ਚੱਲੂਗੀ ਤੇ ਮੋਟਰ ਤੇ ਹਰ ਘਰ 'ਚ ਹੀ ਆ। ਜ਼ਿਆਦਾ ਕਰੰਟ ਵੀ ਮੋਟਰ ਹੀ ਲੈਂਦੀ ਹੈ, ਬਾਰ-ਬਾਰ ਮੋਟਰ ਚੱਲਦੀ, ਹਰ ਚੀਜ਼ ਪੱਖੇ ਵੀ ਚੱਲੇ ਜਾਣਗੇ। ਪੱਖੇ ਵੀ ਚੱਲਦੇ। ਹਾਂਜੀ ਫਿਰ ਅਜੇ ਤੇ ਚਲੋ 2 ਘੰਟੇ ਤੁਸੀਂ ਚਲਾ ਲੋਗੇ, 2 ਘੰਟੇ ਬੰਦ ਕਰ ਲੋਗੇ, ਉਸ ਤੋਂ ਬਗੈਰ ਗੁਜ਼ਾਰਾ ਤੇ ਹੋ ਜਾਊਗਾ। ਲੇਕਿਨ ਜਿਹਨੇ ਕੱਲੇ ਪੱਖੇ ਚਲਾਣੇ ਹੁਣ ਉਹ 3 ਪਲੇਟਾਂ ਤੇ ਵਿਕ ਜਾਏ। ਜਿਹਨੇ ਇਕੱਲੇ ਪੱਖੇ ਚਲਾਣੇ ਹੋਵੇ, ਮੋਟਰ ਨਾ ਚਲਾਣੀ ਹੋਵੇ, ਮਸਲਨ ਫ੍ਰਿਜ ਵੀ ਚੱਲ ਸਕਦੀ ਹੈ ਉਹਦੇ ਤੋਂ ਤੁਸੀਂ ਸਿਰਫ ਤੋਂ ਸਿਰਫ 3 ਪਲੇਟਾਂ ਲਾ ਲਓ, ਉਹ ਤੇ ਫ੍ਰਿਜ ਵੀ ਚੱਲੂਗੀ। ਫ੍ਰਿਜ ਵੀ ਚੱਲੂਗੀ। ਵਾਹ, ਕਰਨੀ ਆ ਬਰਫਾਂ ਜੰਮਣਗੀਆਂ। ਉਹ 3 ਪਲੇਟਾਂ ਨਾਲ 3 ਪਲੇਟਾਂ ਨਾਲ। ਉਹ ਵੈਰੀ ਗੁੱਡ। ਉਹਦੇ ਵਾਸਤੇ ਇਨਵਰਟਰ ਜ਼ਰੂਰੀ। ਹਾਂਜੀ ਉਹਦੇ ਤੇ 3 kV ਦਾ ਇਨਵਰਟਰ ਲੱਗਣਾ ਜੀ। ਉਹ ਥੋੜੇ ਪੈਸਿਆਂ ਦਾ ਆਂਦਾ, ਉਹ ਥੋੜੇ ਪੈਸੇ, ਉਹ ਆਉਂਦਾ 25000 ਦਾ ਜੀ। 25000 ਰੁਪਏ ਦਾ। 25000 ਦਾ ਤੇ 3 ਪਲੇਟਾਂ ਕਿੰਨੇ ਦੀ ਆ ਗਈਆਂ ਜੀ? ਪਲੇਟਾਂ ਤਕਰੀਬਨ ਇਹ ਸਮਝ ਲਓ 60000 ਦੀਆਂ ਆ ਗਈਆਂ। 63 ਦਾ ਯਾਨੀ ਕਿ 1 ਲੱਖ ਰੁਪਏ ਦੇ ਵਿੱਚ ਜਿਹਨੇ 3-4 ਪੱਖੇ ਤੇ ਇੱਕ ਫ੍ਰਿਜ ਲਾਣਾ ਹੋਵੇ ਉਹਨੂੰ ਰੌਲਾ ਕੋਈ ਨਹੀਂ। ਕੋਈ ਨਹੀਂ। ਉਸ ਤੋਂ ਬਾਅਦ 7000 ਦਾ ਸਟੈਂਡ ਆ। ਹਾਂਜੀ ਇੱਕ ਹੋਰ ਵੀ ਸੁਣ ਲਓ, ਹਾਂਜੀ ਗਵਰਨਮੈਂਟ ਹੁਣ ਇੱਕ ਐਲਾਨ ਕਰਨ ਜਾ ਰਹੀ ਆ, ਬਿਜਲੀ ਸਸਤੀ ਕਰਨ ਲੱਗੀ ਆ। ਸਸਤੀ ਆਪੇ ਹੋਣੀ ਹੈ ਜਦੋਂ ਕਿਸੇ ਨੇ ਲੈਣੀ। ਅੱਛਾ ਗਰੀਬ ਰਹਿ ਜਾਣੇ ਆ, ਤਕੜਾ ਬੰਦਾ ਕੋਈ ਨਹੀਂ ਲੈਂਦਾ। ਤਕੜੇ ਦਾ ਸਭ ਪਲੇਟਾਂ ਲਵਾ ਰਹੇ। ਗਰੀਬਾਂ ਦਾ ਵੀ ਰੱਬ ਵਾ। ਸਭ ਵਾਰਸ ਆ ਗਰੀਬਾਂ ਦਾ ਬਸ। ਇਹ ਕੋਈ ਨਹੀਂ ਕਿਸੇ ਦਾ ਹੈਗਾ। ਨਾ ਇੱਥੇ ਕੋਈ ਨਹੀਂ ਸੋਚਦਾ ਨਹੀਂ ਕੋਈ ਗਰੀਬਾਂ ਨਹੀਂ ਦਾ। ਸੋਚਦਾ। ਪਰ ਉਹ ਨੀਲੀ ਛੱਤ ਵਾਲਾ। ਨੀਲੀ ਛੱਤ ਵਾਲਾ ਨੀਲੀ ਛੱਤ ਵਾਲਾ ਸੋਚਦਾ। ਅੱਛਾ ਮੈਂ ਕਹੂੰਗਾ ਵੀ ਕਿਸੇ ਆਪਣਾ ਕੱਟਾ ਵੱਛਾ ਵੇਚ ਕੇ, ਜਿੱਦਾਂ ਵੀ ਜਿਵੇਂ ਚਾਚੇ ਬੂਟੇ ਨੇ ਕਿਹਾ ਵੀ ਇੱਕ ਵੱਛਾ ਅਸੀਂ ਪਲੇਟਾਂ ਵਾਸਤੇ ਹੀ ਪਾਲਿਆ, ਹਾਂਜੀ ਵੀ ਵੇਚ ਕੇ ਪਲੇਟਾਂ ਹੀ ਲੈਣੀਆਂ। ਹਾਂਜੀ ਇਦਾਂ ਤੁਸੀਂ ਵੀ ਕੱਟਾ ਵੱਛਾ ਪਾਲ ਕੇ ਨਾ ਤੇ ਇਹ ਕੰਮ ਜ਼ਰੂਰ ਕਰੋ। ਬਿੱਲ ਤਾਂ ਦਾਣ ਛੱਡ ਦਿਓ। ਹਾਂ ਇਤਕੀ ਗਰਮੀਆਂ ਦੇ ਵਿੱਚ ਜਿਹੜਾ ਬਿੱਲ ਦੇਣਾ ਨਾ ਬਹੁਤ ਬਿੱਲ ਔਖਾ। ਜਾਣਾ, ਫਿਰ ਲੋਡ ਸ਼ੈਡਿੰਗ, ਬਿਜਲੀ ਜਾਣੀ ਬੰਦ, ਗਰਮੀ ਦੇ ਵਿੱਚ ਵੱਛਾ ਪਾਲ ਰਹੇ ਆ ਜੀ। ਹਾਂਜੀ ਉਹ ਵਾਵਾ ਵੱਡਾ ਸਾਰਾ ਜੀ। ਸਹੀ ਸਹੀ ਤੇ ਕੁਰਬਾਨੀ ਦੇ ਵਿੱਚ ਨਾ ਠੀਕ ਹੋ ਕੁਰਬਾਨੀ ਤੇ ਦੇ ਕੇ ਨਾ ਪਾਣੀ ਤੇ ਜਿਹੜਾ ਖਿਆਲ ਆ ਰਿਹਾ ਇਹਦੇ ਵਿੱਚ ਤਾਂ ਪਲੇਟਾਂ ਸਸਤੀਆਂ ਹੋ ਜਾਂਦੀਆਂ ਤੇ ਇਹਦੇ ਚ ਕੋ ਥੋੜੇ ਪੈਸਿਆਂ ਨਾਲ ਕਾਫੀ ਪਲੇਟਾਂ ਆ ਜਾਂਦੀਆਂ ਤੇ ਘਰ ਦਾ ਨਿਜ਼ਾਮ ਸਾਰਾ ਜਿਹੜਾ ਨਾ ਜੀ ਇਨਸ਼ਾਅੱਲਾ ਸੀ ਉਹਦੀ ਤਕਰੀਬਨ ਹਰ ਚੀਜ਼ ਸਸਤੀ ਹੋ ਜਾਣੀ ਹੈ ਜੀ ਸਰਕਾਰ। ਸਰਦੀ ਸਸਤੀ ਹੋ ਜਾਣੀ ਹੈ। ਕਾਫੀ ਫਰਕ ਪੈ ਜਾਣਾ ਉਹਦੇ ਨਾਲ। ਹਾਂਜੀ ਕੈਮਰਾਮੈਨ ਆ ਵਿਖਾਵੇਂ ਨਾ ਯਾਰ, ਆ ਥੱਲੇ ਥੋੜਿਆਂ ਨਾਲ ਵੀ ਠੋਕਦੇ ਆ। ਇਹ ਕੀ ਠੋਕ ਰਹੇ ਆ ਮਿਸਤਰੀ ਸਾਹਿਬ? ਆਹ ਦੇਖੋ ਨਾ ਜੀ, ਆ ਜਿਹੜੇ ਸਰਾਖ ਤੇ ਆ ਜਿਹੜੀਆਂ ਡਰਿੱਲਾਂ ਚਲਾ ਰਹੇ ਆ ਛੱਤ ਤੇ, ਇਹ ਕੀ ਕਰ ਰਹੇ ਆ ਜੀ? ਆ ਵੇਖੋ ਆ। ਇਹ ਤਾਂ ਨਾ ਇਹ ਤਾਂ ਤੁਹਾਨੂੰ ਦੱਸ ਰਹੇ ਨਾ, ਰਾਵਲ ਬੋਲਟ ਲਾਣਾ ਅੱਛਾ ਆਸਾਨੀ ਹੋ ਜਾਂਦੀ ਆ। ਅੱਛਾ ਤੁਸੀਂ ਜਿਵੇਂ ਰਾਵਲ ਬੋਲਟ ਲਾਓਗੇ ਨਾ ਤੇ ਨਾਲ ਤੁਹਾਡਾ ਰਾਵਲ ਬੋਲਟ ਲਾਇਆ ਹੋ ਜਾਊਗਾ ਅੱਛਾ ਤੇ ਨਾ ਤੁਹਾਨੂੰ ਕੋਈ ਨੁਕਸਾਨ ਹੋਊਗਾ, ਖੁੱਲੀ ਚੀਜ਼ ਨੂੰ। ਅੱਛਾ। ਰਾਵਲ ਬੋਲਟ ਖਰਾਬ ਨਹੀਂ ਹੋਊਗਾ ਅੱਛਾ ਤੇ ਟਾਈਮ ਵੀ ਤੁਹਾਡਾ ਜ਼ਾਇਆ ਨਾ ਹੋਊਗਾ। ਵੇਖ ਕੇ ਜੇ ਤੁਸੀਂ ਰਾਵਲ ਬੋਲਟ ਰੱਖਣਾ ਪੈਣਾ ਟਾਈਮ ਬਚਦਾ ਹੈ। ਜਿਹੜੀ ਚੀਜ਼ ਤੁਸੀਂ ਬਾਰ-ਬਾਰ ਕਰੋਗੇ ਨਾ ਉਹ ਲੂਜ਼ ਹੋ ਜਾਂਦੀ ਹੈ। ਅੱਛਾ ਆਹ ਰਲਾ ਸਾਹਿਬ ਪੱਕਾ ਕਰ ਦਿੱਤਾ ਇਹਨਾਂ ਨੂੰ ਇੱਕ ਲਾ ਕੇ ਜੀ। ਆਹ ਵੇਖੇ ਨਾ, ਆਹ ਜੀ ਇਹਨਾਂ ਨੇ ਲਾ ਕੇ ਨਾ ਇਹਨੂੰ
ਆ ਕਾਬਲੇ ਕੂਬਲੇ ਕੱਟ ਕੇ ਇਹਦੇ ਇੱਥੋਂ ਜੀ ਆ ਲਾ ਕੇ ਠੋਕ ਕੇ ਆ ਕਾਬਲਾ ਪਾ ਕੇ ਇਹਨਾਂ ਨੇ ਆ ਪੱਕਾ ਕਰ ਦਈਏ ਇਹ ਨਹੀਂ ਹਿਲਦੀ ਹੁਣ। ਹਾਂ ਜੀ ਹੁਣ ਵਾਸ਼ਲ ਅਸੀਂ ਇਸ ਕਰਕੇ ਪਾਈ ਹੈ ਵਾਸ਼ਲ ਨਹੀਂ ਪਾਉਂਦੇ ਹੈਗੇ ਤੇ ਵਾਸ਼ਨਾ ਇਸ ਕਰਕੇ ਪਾਈ ਹੈ ਹਵਾ ਹਨੇਰੀ ਆਵੇ ਤੇ ਵਿੱਚੋਂ ਪੈਰ ਨਿਕਲਦਾ ਨਹੀਂ ਵਾਸ਼ਲ ਕਹਿੰਦੇ ਵੀ ਵਾਸ਼ਲ ਤੁਸੀਂ ਕਿਉਂ ਪਾਉਂਦੇ ਹੋ ਵਾਸ਼ਲ ਇਸ ਕਰਕੇ ਪਾਉਂਦੇ ਸੀ ਲਾ ਸਰੋਇਆ ਸਾਹਿਬ ਗਰਮੀ ਵੀ ਆਣੀ ਸ਼ੁਰੂ ਹੋ ਗਈ ਆ ਤੇ ਲੱਗ ਮੌਜਾਂ ਗਈਆਂ ਹੁਣ ਤਾਂ ਏਸੀ ਵੀ ਚੱਲੂਗਾ ਤੇ ਹਰ ਕਿਆ ਜੀ ਹੁਣ ਤਾਂ ਲੱਗ ਮੌਜਾਂ ਗਈਆਂ ਅੱਲਾ ਖੈਰ ਕਰੇ ਹੁਣ ਉਦਾਂ ਦਾ ਵੈੜਾ ਦਿਖਾਈ ਨਾ ਹਾਂਜੀ ਚਾਚਾ ਬੂਟਿਆ ਇਹ ਕਿੰਨੇ ਦਾ ਹੋਣਾ ਇੱਕ ਮਿਸਾਲ ਆ ਵੈੜਾ ਇਹ ਮੇਰਾ ਅੰਦਾਜ਼ਾ ਹੈ 1.5 ਲੱਖ ਦਾ ਜੀ ਹਾਂ ਕਿੰਨੇ ਦਾ ਅੰਦਾਜ਼ਾ ਹੀ ਆ ਕਿੰਨੇ ਦਾ 1.5 ਲੱਖ ਦਾ ਜਾਂ 2 ਲੱਖ 1.5 ਲੱਖ ਦਾ ਜਾਂ ਪੌਣੇ 2 ਲੱਖ ਦਾ ਲੈ ਲੈ 15 ਦਾ ਪਾਣਾ ਇਹ ਹੁਣ ਇਦਾਂ ਦਾ ਵੈੜਾ ਲੈ ਕੇ ਨਾਲੇ ਤਾਂ ਰੇੜੀ ਦਾ ਸਾਰੋ ਆਪਣਾ ਰੇੜੀ ਦੇ ਉੱਤੇ ਪੱਠੇ ਢੋਂਦੇ ਰਹੋ ਇਹ ਨਾਲ ਪਲਦਾ ਰਹਿੰਦਾ ਇਦਾਂ ਹੀ ਆ ਤੇ ਇਦਾਂ ਦੇ ਨੂੰ ਵੇਚ ਕੇ ਫਿਰ ਆਪਣੀਆਂ ਪਲੇਟਾਂ ਕੁਰਬਾਨੇ ਜਾਣ ਕੇ ਵੇਚ ਉਹ ਮੇਰੇ ਕੋਲ ਆਣਾ ਜੀ ਇਦਾਂ ਦਾ ਹੀ ਆ ਹਾਂ ਹਾਂ ਇਦਾਂ ਦਾ ਹੀ ਮੈਂ ਵੀ ਰੱਖਿਆ ਆ ਕਿਤੇ ਉਹ ਵੇਚਾਂਗੇ ਹੁਣ ਕੁਰਬਾਨੀ ਮਿਹਰਬਾਨੀ ਇਮਰਾਨ ਖਾਨ ਸਾਹਿਬ ਤੋਂ ਹਜ਼ਾਰੀ ਕਰੇ ਜੀ ਉਹਦਾ ਵਾਸਤਾ ਚਲੋ ਅਸੀਂ ਲੱਗੇ ਆ ਜੀ ਟੋਕੇ ਲਾਣ ਆਪਣੀ ਨਵੀਂ ਮਸ਼ੀਨ ਨੂੰ ਨਵੇਂ ਟੋਕੇ ਲਾਣ ਲੱਗੇ ਆ ਤੇ ਟੋਕੇ ਲੱਗਦੇ ਲੱਗਦੇ ਤੱਕ ਨਾ ਚਾਚਾ ਹਾਂਜੀ ਵੀ ਚੌਲ ਪਕਵਾਏ ਅੱਛਾ ਹਾਂ ਚੌਲ ਖਵਾਵਾਂਗੇ ਤੁਹਾਨੂੰ ਚੌਲ ਖਵਾਵਾਂਗੇ ਹਾਂ ਵਾਹ ਵੀ ਬੱਚਾ ਅਸਲੀ ਆ ਗਈ ਚੌਲ ਚੌਲ ਨਹੀਂ ਅਸੀਂ ਖਾਣੇ ਭਾਈ ਕਿਉਂ ਨਾ ਅਸੀਂ ਨਹੀਂ ਖਾਣੇ ਚੌਲ ਚੂਲ ਤੂੰ ਕਰਨਾ ਨਹੀਂ ਮੇਰੇ ਤਾਂ ਅੱਗੇ ਯਾਰ ਦੰਦ ਪੀੜਾ ਤੇਰੇ ਤੂੰ ਲੈ ਦੰਦ ਪੀੜ ਚੌਲਾਂ ਨਾਲ ਵੀ ਹੁੰਦੇ ਫਿਰ ਜਿਹੜੇ ਇੰਨਾ ਮੁਲਕ ਚੌਲ ਖਾ ਰਿਹਾ ਤੇ ਉਹ ਹੁਣ ਨੂੰ ਤਾਂ ਉਹਨਾਂ ਦੇ ਦੰਦ ਹੀ ਨਾ ਰਹਿੰਦੇ ਉਹ ਬਾਈ ਬਾਦੀ ਆ ਉਹ ਜਾ ਬਾਦੀ ਐ ਖਾ ਕੇ ਮੇਰੇ ਤਾਂ ਹੁਣ ਟੋਕੇ ਬਦਲੀ ਆ ਮਸ਼ੀਨ ਦੇ ਅੱਜ ਲਾਣੇ ਚੌਲ ਉਂਝ ਨਹੀਂ ਪਕਵਾਏ ਹੋਰ ਤੜਕਾ ਨਹੀਂ ਲਵਾਇਆ ਹਾਂ ਕੀ ਕੀਤਾ ਉਹ ਉਬਾਲੇ ਆ ਉਹਦੇ ਚ ਖਿਚੜੀ ਪਕਵਾਈ ਆ ਖਿਚੜੀ ਪੱਕਦੀ ਫਿਰ ਖਾ ਲੂੰ ਖਿਚੜੀ ਚਲੋ ਖਿਚੜੀ ਫਿਰ ਦੇਖ ਲੈਨੇ ਆ ਹਾਂ ਉਹ ਤਾਂ ਹੈ ਤਾਂ ਚੌਲ ਹੀ ਆ ਖੀਰ ਉਹ ਜਿੱਧਰ ਨੂੰ ਮਰਜੀ ਲੱਕ ਕਰ ਲਓ ਵਿਚਾਲੇ ਹੀ ਆਣਾ ਯਾਰ ਸਿਰ ਜਿੱਧਰ ਮਰਜੀ ਕਰ ਲਓ ਹੈ ਤਾਂ ਚੌਲ ਹੀ ਆ ਚਾਹੇ ਉਬਾਲ ਕੇ ਖਾ ਲਓ ਚਾਹੇ ਲੂਣ ਮਿਰਚ ਪਾ ਕੇ ਖਾ ਲਓ ਉਹ ਨਾ ਤੂੰ ਕਹਿ ਰਿਹਾ ਨਾ ਵੀ ਚੌਲ ਨਹੀਂ ਖਾਣੇ ਤੇ ਖਿਚੜੀ ਖਾਣੀ ਆ ਤੇਰੇ ਵਾਲਾ ਤਾਂ ਹਾਲ ਉਹ ਆ ਵੀ ਕੋਈ ਇੱਕ ਬਾਬਾ ਸੀ ਉਹ ਚਲਾ ਗਿਆ ਕਿਸੇ ਦੇ ਪ੍ਰਾਹੁਣਾ ਉਹ ਮਾੜਾ ਘਰ ਸੀ ਉਹਨਾਂ ਨੇ ਸ਼ਾਮ ਨੂੰ ਚਾਰਿਆਂ ਨੇ ਗੋਭੀ ਪਕਾ ਲਈ ਹੁਣ ਬਾਬਾ ਨਖਰੇ ਕਰੀ ਜਾਵੇ ਬੈਠਾ ਕਹਿੰਦਾ ਮੈਂ ਤਾਂ ਨਹੀਂ ਗੋਭੀ ਖਾਣੀ ਗੋਭੀ ਨਹੀਂ ਖਾਂਦਾ ਮੈਂ ਗੋਭੀ ਨਹੀਂ ਮੈਂ ਖਾਂਦਾ ਮੈਂ ਤਾਂ ਕਦੀ ਨਹੀਂ ਖਾਧੀ ਗੋਭੀ ਉਹਨਾਂ ਨੇ ਕਿਹਾ ਚੰਗਾ ਵੀ ਹੁਣ ਤਾਂ ਪੁੱਤਾਂ ਤੇ ਕੋਏ ਕਾਂਡਾ ਲਿਆ ਕੇ ਦੇ ਦਿੱਤਾ ਉਹ ਸਵੇਰ ਨੂੰ ਉੱਠੇ ਜਨਾਬ ਉਹ ਗੋਭੀ ਉਹਨਾਂ ਨੇ ਕੁੰਡੀ 'ਚ ਪਾ ਕੇ ਥੋੜੀ ਜਿਹੀ ਕੁੱਟੀ ਕੁੱਟ ਕੇ ਰੋਟੀ ਦੇ ਵਿੱਚ ਪਾ ਕੇ ਦੇ ਦਿੱਤੀ ਬਾਬੇ ਹੁਣੀ ਰਗੜ ਗਏ ਜਨਾਬ ਉਹਨਾਂ ਨੇ ਕਿਹਾ ਸੁਣਾਓ ਗੋਭੀ ਖਵਾਣੀ ਸੀ ਨਾ ਏਦਾਂ ਨਹੀਂ ਖਾਈ ਤੇ ਏਦਾਂ ਖਾ ਲਾ ਤੇ ਉਸ ਗੱਲ ਤੇ ਖਵਾਣੇ ਇਹਨੇ ਖੀਰ ਚੌਲ ਹੀ ਆ ਭਾਈ ਉਹ ਭਾਵੇਂ ਖਿਚੜੀ ਪਕਾ ਕੇ ਖਵਾ ਦੇਵੇ ਤੇ ਭਾਵੇਂ ਉਦਾਂ ਪਕਾ ਕੇ ਖਵਾ ਦੇਵੇ ਖਵਾਣੇ ਇਹਨੇ ਚੌਲ ਹੀ ਆ ਨਹੀਂ ਜ਼ਮੀਨ ਅਸਮਾਨ ਦਾ ਫਰਕ ਆ ਗੋਭੀ ਉਂਝ ਖਾਣ ਚ ਤੇ ਪਰੌਂਠਿਆਂ ਚ ਖਾਣ ਚ ਬੜਾ ਫਰਕ ਆ ਪਰੌਂਠਿਆਂ 'ਚ ਤਾਂ ਗੋਭੀ ਦੀ ਕਿਆ ਬਾਤ ਆ ਗੋਭੀ ਰੰਗ ਫੜ ਜਾਂਦੀ ਠਾਠਾਂ ਹੋਰ ਆ ਫੇ ਉਹ ਮੁਰਗਾ ਬਣ ਜਾਂਦੀ ਹੈ ਗੋਭੀ ਨਹੀਂ ਇਹ ਗੱਲ ਹੈਗੀ ਆ ਵੀ ਚੌਲ ਜਿਹੜੇ ਆ ਨਾ ਗੋਭੀ ਦਾ ਤਾਂ ਮੈਨੂੰ ਪਤਾ ਨਹੀਂ ਚੌਲਾਂ ਦਾ ਬੂਟਾ ਜੀ ਇਹ ਆ ਵੀ ਉਬਾਲ ਕੇ ਖਾਓ ਨਾ ਤੇ ਫਿਰ ਬਾਦੀ ਨਹੀਂ ਕਰਦੇ ਆਹੋ ਗੱਲ ਤਾਂ ਵੈਸੇ ਤੇ ਹਰ ਰੋਜ਼ ਤੇ ਖਿਚੜੀ 'ਚ ਉਬਲ ਕੇ ਹੀ ਪਕਣੇ ਆ ਆਹੋ ਠੀਕ ਆ ਹਾਂ ਮੈਂ ਕਿਹਾ ਮੈਂ ਵਿੱਚ ਦਾਲ ਪਾਈ ਆ ਹਾਂ ਭੇ ਕੇ ਰੱਖੀ ਸਵੇਰ ਤੜਕੇ ਦੀ ਅੱਛਾ ਅੱਛਾ ਖੀਰੇ ਵੀ ਹੋਣੇ ਉਹ ਫਿਰ ਨਾਲ ਕੱਟੇ ਆ ਗਾਜਰਾਂ ਕੱਟੀਆਂ ਮੂਲੀਆਂ ਕੱਟੀਆਂ ਅੱਛਾ ਹਾਂ ਇੰਜ ਕੁਤਰ ਕੇ ਨਾ ਹਾਂ ਉਹਨੂੰ ਸਾਦੇ ਆ ਸਲਾਦ ਅੱਛਾ ਅੱਛਾ ਤੇ ਉਹ ਦਹੀਂ ਦਾ ਰਾਇਤਾ ਬਣਾਇਆ ਮੈਂ ਹੁਣੇ ਮੂੰਹ 'ਚ ਪਾਣੀ ਆਣ ਲੱਗ ਗਿਆ ਵੀ ਇੰਜ ਖਿਚੜੀ ਪੱਕੀ ਹੋਵੇ ਅੱਛਾ ਇੰਜ ਪਾਈ ਹੋਵੇ ਵੱਡੇ ਕਾਲਜ ਹਾਂ ਹਾਂ ਉੱਤੋਂ ਪਾ ਸਲਾਦ ਉੱਤੋਂ ਪਾ ਰਾਇਤਾ ਅੱਛਾ ਤੇ ਇਦਾਂ ਹਿਲਾ ਕੇ ਖਾ ਚਾਹੇ ਦੁੱਧ ਪਾਣਾ ਦੁੱਧ ਪਾ ਕੇ ਖਾ ਲਾ ਖੰਡ ਪਾਣੀ ਖੰਡ ਪਾ ਕੇ ਖਾ ਲਾ ਮਹਾਰਾਜ ਜੀ ਅਸੀਂ ਤਾਂ ਵੇਖਾਂਗੇ ਜੇ ਖੰਡ ਤੇ ਦੁੱਧ ਪਾ ਕੇ ਖਾਵਾਂਗੇ ਸਾਡੇ ਕੋਲ ਤਾਂ ਮਿਰਚਾਂ ਜੀਆਂ ਨਹੀਂ ਖਾ ਹੁੰਦੀਆਂ ਜਿਹੜੇ ਤੂੰ ਪੱਠੇ ਲਗਾ ਇਕੱਠੇ ਕਰਨ ਨਾ ਚੰਗਾ ਸਾਨੂੰ ਰੋਜ਼ ਸਤਾਇਆ ਤੂੰ ਬਈ ਰੋਜ਼ ਹੀ ਚੌਲ ਨਹੀਂ ਉਹਦੇ ਵਿੱਚ ਖਿਚੜੀ ਦੇ ਵਿੱਚ ਦੁੱਧ ਪਾ ਲਓ ਚਾਹੇ ਕਈ ਬੰਦੇ ਤਾਂ ਖਿਚੜੀ ਦੇ ਨਾਲ ਹੋਰ ਵੀ ਸ਼ਾਵਾਂ ਪਾ ਕੇ ਖਾ ਲੈਂਦੇ ਆ ਸਾਲਣ ਭਾਜੀ ਪਾ ਲੈਂਦੇ ਉੱਤੇ ਯਾਰ ਸ਼ੋਰਾ ਸ਼ੂਰਾ ਹੋਵੇ ਨਾ ਆਹੋ ਉਹ ਵੀ ਪਾ ਲੈਂਦੇ ਹਾਂ ਚਲੋ ਛੋਰਾ ਹੋਵੇ ਕਿਸੇ ਸ਼ਾਇਦ ਦਾ ਚਲੋ ਛੋਰਾ ਤਾਂ ਪਾ ਲਿਆ ਅੱਛਾ ਹੋਰ ਤੂੰ ਹੁਣ ਕਹੀ ਜਾਂਦਾ ਵੀ ਮਿਰਚਾਂ ਤੇ ਖੀਰੇ ਇਹ ਕਿ ਮੈਂ ਕੱਟ ਕੁੱਟ ਕੇ ਉੱਤੇ ਪਾ ਕੇ ਖਾ ਲਿਓ ਚੱਸ ਨਹੀਂ ਆ ਗਈ ਬਈ ਤੇ ਚਲੋ ਗੋਸ਼ਤ ਸਾਲਣ ਛੋਰਾ ਹੋਵੇ ਉਹ ਤਾਂ ਰਾਣਾ ਬੰਦਾ ਪਾ ਨਹੀਂ ਲੈਂਦਾ ਤੇ ਇਹ ਹੁਣ ਕਹਿ ਰਿਹਾ ਸਲਾਦ ਕੱਟਿਆ ਉੱਤੇ ਪਾ ਲਿਓ ਬੰਦ ਗੋਭੀ ਲਿਆ ਦੂੰ ਤੁਹਾਨੂੰ ਚਾਸਾ ਹੀ ਖੜੀ ਆ ਬਾਈ ਆ ਜੀ ਮਸ਼ੀਨ ਦੇ ਨਾਲ ਇੱਕ ਚਾਬੀ ਲੱਭੀ ਆ ਇੱਕ ਚਾਬੀ ਦਈ ਆ ਉਹਨਾਂ ਨੇ ਤੇ ਇਹ ਇੱਕ ਚਾਬੀ ਸਾਰੇ ਨਟਾਂ ਨੂੰ ਲੱਗਦੀ ਆ ਇੱਕ ਚਾਬੀ ਆ ਮਸ਼ੀਨ ਦੀ ਤੇ ਇੱਕ ਚਾਬੀ ਕਦੋਂ ਹੈ ਵੀ ਇੱਕ ਚਾਬੀ ਆ ਆਹੋ ਆ 1 2 3 4 ਲੈ ਟੋਕਾ ਫੜਾ ਮੈਨੂੰ ਦੂਆ ਆ ਟੋਕਾ ਲਾ ਲਈਏ ਛੱਡ ਦਿਓ
ਇਹ ਨਵੇਂ ਟੋਕੇ ਦੇ ਚਾਹ ਦੇ ਵਿੱਚ ਇਹਨਾਂ ਨੂੰ ਖਿਚੜੀ ਖਵਾਵਾਂਗੇ। ਖਿਚੜੀ ਤਾਂ ਅਸੀਂ ਦੂਏ ਤੀਏ ਦਿਨ ਦੁਪਹਿਰ ਨੂੰ ਬਣਾ ਹੀ ਲੈਂਦੇ। ਇਹ ਹਜਮ ਹੋ ਜਾਂਦੀ ਹੈ। ਚੌਲਾਂ ਨੂੰ ਲੱਗਿਆ ਹੁੰਦਾ ਘਿਓ, ਉੱਤੋਂ ਬੰਦੇ ਪਾਣੀ ਪੀ ਲੈਂਦੇ ਆ ਤੇ ਉਹ ਫੁੱਲ ਜਾਂਦੇ ਆ, ਮੁੜ ਕੇ ਰੌਲੇ ਨੂੰ ਪਏ ਰਹਿੰਦੇ। ਆ ਗਈ ਉਹੀ ਗੱਲ ਵੀ ਖਵਾਣੇ ਚੌਲ ਹੀ ਆ, ਭਾਵੇਂ ਤੁਹਾਨੂੰ ਖਿਚੜੀ ਪਕਾ ਕੇ ਖਵਾ ਦਿਆਂ ਤੇ ਭਾਵੇਂ ਤੁਹਾਨੂੰ ਉਦਾਂ ਪਕਾ ਕੇ ਖਵਾ ਦਿਆਂ। ਲਓ ਜੀ, ਟੋਕੇ ਕਸੇ ਗਏ ਨਵੀਂ ਮਸ਼ੀਨ ਦੇ। ਤੇ ਇੱਥੇ ਅਸੀਂ ਲਾਣਾ ਇਹਦਾ ਬੋਰਡ, ਆ ਬਿਜਲੀ ਬੋਰਡ ਇੱਥੇ ਲਾਵਾਂਗੇ ਲੱਕੜੀ ਦੇ ਉੱਤੇ। ਤੇ ਉਹ ਫਿਰ ਲਾਗੇ ਹੱਥ ਹੋਵੇ ਨਾ, ਬੰਦਾ ਕਿਸੇ ਟਾਈਮ ਬੰਦ ਕਰਨੀ ਪਵੇ ਤੇ ਰੱਬੀ ਸਬੱਬੀ ਉਹ ਬੰਦ ਵੀ ਕਰ ਦਿੰਦਾ, ਬੰਦਾ ਚਲਾ ਵੀ ਲੈਂਦਾ। ਤੇ ਇਹ ਫਿਰ ਤੁਹਾਨੂੰ ਚਲਾ ਕੇ ਦਿਖਾਵਾਂਗੇ। ਸੋਲਰ ਦੀਆਂ ਪਲੇਟਾਂ ਦੇ ਉੱਤੇ ਅਸੀਂ ਟੋਕਾ ਚਲਾਵਾਂਗੇ। ਦੁਆ ਕਰਿਓ ਰੱਬ ਕਾਮਯਾਬ ਕਰੇ। ਤੇ ਬੜੀ ਮਿਹਰਬਾਨੀ, ਅਸੀਂ ਅੱਜ ਦੀ ਸਾਰੀ ਕਾਰਵਾਈ ਤੁਹਾਡੇ ਤੱਕ ਪਹੁੰਚਾਤੀ, ਜੋ ਸਾਡੇ ਨਾਲ ਹੋਇਆ, ਜੋ ਅਸੀਂ ਕੀਤਾ। ਤੇ ਮਿਹਰਬਾਨੀ, ਜਿਉਂਦੇ ਵਾਸਦੇ ਰਹੋ, ਦੁਆਵਾਂ 'ਚ ਯਾਦ ਰੱਖਿਓ।